एक दो तीन ते चार ਇਹ 8 ਪਲੇਟਾਂ ਜਨਾਬ ਇੱਥੇ ਲਾਈਆਂ ਨੇ। ਇਹ ਇੱਕ ਪਲੇਟ ਹੈ, ਠੀਕ ਹੈ। ਤੇ ਜਿਹੜੀ ਇੱਕ ਪਲੇਟ ਹੈ ਨਾ, ਇਹ ਸਾਡੇ ਕੋਲ 580 ਵਾਟ ਦੀ ਹੈ, 580 ਵਾਟ ਦੀ ਨਵੀਂ ਸੈਟਅਪ ਸਾਡੇ ਕੋਲ। ਇਹ ਸਾਰੇ ਸੈਟਅਪ ਵਾਸਤੇ ਅਸੀਂ 3 kV ਦਾ ਜਿਹੜਾ ਇਨਵਰਟਰ ਨਾ ਉਹ ਲਗਾਇਆ ਹੋਇਆ। ਤੇ ਜਨਾਬ ਲਈ ਇਹ ਪੂਰੇ ਘਰ ਦਾ ਲੋਡ ਇਸ ਵਕਤ ਜਿਹੜਾ ਥੱਲੇ ਚੱਲਦਾ ਨਾ ਪਿਆ AC ਤੱਕ, ਉਹ ਸਾਰਾ ਐਸੇ ਜਿਹੜਾ ਕੈਨੇਡੀਅਨ ਪਲੇਟ ਤੇ ਚੱਲਦਾ ਪਿਆ। ਤੇ ਜਨਾਬ ਜੀ ਨਾਈਟਰੋਐਕਸ ਦਾ ਇਨਵੈਰੈਕਸ ਦਾ ਜਿਹੜਾ ਸਾਡੇ ਕੋਲ 3 kV ਦਾ ਸੈਟਅਪ ਇਸ ਵਕਤ ਲੱਗਾ ਆ। ਮਾਸ਼ਾਅੱਲਾ ਚੈੱਕ ਕਰ ਸਕਦੇ ਤੁਸੀਂ ਇਨਵਰਟਰ ਦਾ। अस्सलाम वालेकुम दोस्तों, की हाल चाल है? उम्मीद करना कि सारे दोस्त बिल्कुल ठीक ठाक होंगे, हंसते वास्ते ते मुस्कुराते होंगे। वेलकम बैक हो गए जनाब का सारे ने एक नए ब्लॉग चैनल सब्सक्राइब नहीं किया चैनल कर सब्सक्राइब। जनाब अली मैं एक वीडियो पोस्ट की थी 2-4 दिन पहले अपने फेसबुक पे यूट्यूब के उत्ते। ਤੇ ਮੋਸਟਲੀ ਦੋਸਤ ਮੈਨੂੰ ਪੁੱਛਦੇ ਹਨ ਕਿ ਜੀ ਵੀਡੀਓ ਹੀ ਰਿਲੇਟਡ ਸੋਲਰ ਪੈਨਲ ਦੇ। ਤੇ ਦੋਸਤ ਬਾਰ ਇਹਨਾਂ ਦਾ ਪੁੱਛਦੇ ਹਨ। ਮੈਂ ਕਿਹਾ ਚਲੋ ਦੋਸਤਾਂ ਨੂੰ ਇੱਕ ਛੋਟੀ ਜਿਹੀ ਵੀਡੀਓ ਬਣਾ ਕੇ ਇਹਨਾਂ ਦੇ ਬਾਰੇ ਫਿਰ ਦੁਬਾਰਾ ਆਗਾਹੀ ਦੇ ਦਿੱਤਾ। ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਟੋਟਲੀ ਦੱਸਾਂਗਾ ਕਿ ਸਾਡਾ ਕਿੰਨਾ ਖਰਚਾ ਜਿਹੜਾ ਸੋਲਰ ਪੈਨਲ ਦਾ, ਸਾਡਾ ਟੋਟਲ ਕਿੰਨਾ ਖਰਚਾ ਆਇਆ, ਪਲੇਟਾਂ ਕਿੱਥੋਂ ਮੰਗਵਾਈਆਂ ਤੇ ਇਨਵਰਟਰ ਕਿੰਨੇ ਦਾ ਸੀ। ਇਹ ਸਾਰੀ ਚੀਜ਼ਾਂ ਦਾ ਜਵਾਬ ਔਰ ਇਹਦੇ ਤੇ ਕਿਹੜੀ ਚੀਜ਼ ਨਾਲ ਚਲਾ ਸਕਦੇ ਹਾਂ। ਮੈਂ ਵੀਡੀਓ ਨੂੰ ਸਟਾਰਟ ਕਰਨਾ ਵਾ ਕਿ ਤੁਹਾਨੂੰ ਜਿਹੜਾ ਪਹਿਲੇ ਪਲੇਟਾਂ ਵਹਾਨਾ ਵਾ, ਉਸ ਤੋਂ ਬਾਅਦ ਜਿਹੜਾ ਪਲੇਟਾਂ ਦਾ ਖਰਚਾ ਦੱਸ ਕੇ ਫਿਰ ਤੁਹਾਨੂੰ ਇਨਵਰਟਰ ਦੀ ਤਰਫ ਲੈ ਕੇ ਜਾਵਾਂਗਾ। ਜਨਾਬ ਇਹ ਟੋਟਲ 8 ਪਲੇਟਾਂ ਲਾਈਆਂ ਨੇ। ਇੱਕ ਪਲੇਟ ਹੈ 2 3 4 ਤੇ 4 ਹੀ ਇੱਥੇ ਨੇ, 1 2 3 ਤੇ 4। ਇਹ 8 ਪਲੇਟਾਂ ਜਨਾਬ ਇੱਥੇ ਲਾਈਆਂ ਨੇ। ਤੇ ਇਹ ਜਿਹੜੀ ਇੱਕ ਪਲੇਟ ਨੇ ਇੱਥੋਂ ਲੈ ਹੈਗੇ ਉਥੋਂ ਤੱਕ, ਇਹ ਇੱਕ ਪਲੇਟ ਹੈ, ਠੀਕ ਹੈ। ਤੇ ਜਿਹੜੀ ਇੱਕ ਪਲੇਟ ਹੈ ਨਾ, ਇਹ ਸਾਡੇ ਕੋਲ 580 ਵਾਟ ਦੀ ਹੈ, 580 ਵਾਟ ਦੀ। ਤੇ 8 ਨੂੰ 580 ਨਾਲ ਲਓ, ਤਕਰੀਬਨ ਰਾਉਂਡ ਬੋਰਡ ਜਰਨਾ 5000 ਵਾਟ ਬਣਦਾ, ਜਿਹੜਾ ਕਿ 5 kV ਦਾ ਸੈਟਅਪ ਕਹਿ ਸਕਦੇ ਹੋ ਤੁਸੀਂ ਕਿ ਸਾਡਾ 5 kV ਦਾ ਸੈਟਅਪ ਜਿਹੜਾ ਨਾ ਉਹ ਇਸ ਵਕਤ ਇੱਥੇ ਲਗਾਇਆ, ਠੀਕ ਹੈ। 1 2 3 4 5 6 7 8 ਠੀਕ ਹੈ। ਤੇ ਇਹਦੇ ਨਾਲ ਜਿਹੜਾ ਅਸੀਂ ਇਨਵਰਟਰ ਇਸਤੇਮਾਲ ਕੀਤਾ, ਪਹਿਲੇ ਦੇ ਟੁੱਟਾ ਜਿਹਾ ਇਨਵਰਟਰ ਸੀ, ਖਰਾਬ ਹੋ ਗਿਆ। ਹੁਣ ਜਿਹੜਾ ਇਨਵਰਟਰ ਸੀ ਇਸਤੇਮਾਲ ਕੀਤਾ ਉਹ ਬਹੁਤ ਹੀ ਜ਼ਬਰਦਸਤ ਹੈ। ਉਹ ਤਕਰੀਬਨ 3 kV ਦਾ ਇਨਵਰਟਰ ਜਿਹੜਾ ਨਾ ਹੋਈ ਇਹਦੇ ਵਾਸਤੇ, ਪੂਰੇ ਸੈਟਅਪ ਵਾਸਤੇ। ਇਹ ਜਿੰਨਾ ਵੀ ਸੈਟਅਪ ਸਾਡੇ ਕੋਲ, ਇਹ ਸਾਰੇ ਸੈਟਅਪ ਵਾਸਤੇ ਅਸੀਂ 3 kV ਦਾ ਜਿਹੜਾ ਇਨਵਰਟਰ ਨਾ ਉਹ ਲਗਾਇਆ ਹੋਇਆ। ਉਹਦੇ ਨਾਲ ਬਿਲਕੁਲ ਪਰਫੈਕਟ ਤਰੀਕੇ ਨਾਲ ਜਿਹੜਾ ਚੀਜ਼ਾਂ ਜਿੰਨੀਆਂ ਵੀ ਹੈ ਚੱਲਦੀਆਂ ਨੇ। 8 ਸੋਲਰ ਪਲੇਟਾਂ, ਇੱਕ ਇਨਵਰਟਰ ਤੇ ਇਹ ਤਾਰ, ਬਸ ਠੀਕ ਹੈ। ਤੇ ਘਰ ਦੀ ਸਾਰੀ ਬਿਜਲੀ ਜਿਹੜਾ ਉਹ ਇਹਦੇ ਤੇ ਚੱਲਦੀ ਹੋ। ਚਲੋ ਥੱਲੇ ਚੱਲਣਾ ਮੈਂ, ਥੱਲੇ ਜਾ ਕੇ ਤੁਹਾਨੂੰ ਇਨਵਰਟਰ ਵੀ ਵਿਖਾਉਣਾ ਵਾ, ਨਾਲ ਜਿਹੜਾ ਨਾ ਇਨਵਰਟਰ ਦੇ ਨਾਲ 2 ਬੈਟਰੀਆਂ ਲਗਾਈਆਂ ਉਹ ਵੀ ਮੈਂ ਤੁਹਾਨੂੰ ਜਨਾਬ ਵਾਲੀ। ਇਹ ਜਿਹੜੀਆਂ ਪਲੇਟਾਂ ਨੇ ਨਾ, ਇਹ ਅਸੀਂ ਮੰਗਵਾਈਆਂ ਨੇ ਜਨਾਬ ਲਾਹੌਰ ਤੋਂ, ਠੀਕ ਹੈ। ਸਾਡੇ ਜਿਹੜੇ ਚਾਚੂ ਜਾਨ ਨੇ ਉਹਨਾਂ ਦਾ ਇੱਕ ਨੁਕ ਸੀ, ਉਹਨਾਂ ਕੋਲ ਲਾਹੌਰ ਮੰਗਵਾਈਆਂ। ਜਿਹੜੀ ਇੱਕ ਪਲੇਟ ਹੈ ਨਾ, ਇਹ ਇੱਥੇ ਪਲੇਟਾਂ ਇਸ ਸਾਈਡ ਨੂੰ ਲੱਗੀਆਂ ਨੇ। ਇਹ ਜਨਾਬ ਲਈ ਸਾਰੀਆਂ ਜਿਹੜੀਆਂ ਪਲੇਟਾਂ ਨੇ ਅਸੀਂ ਲਾਹੌਰ ਮੰਗਵਾਈਆਂ ਨੇ। ਤੇ ਜਿਹੜੀਆਂ ਇੱਕ ਪਲੇਟ ਹੈ ਨਾ, ਇਹ ਸਾਰੀਆਂ ਪਲੇਟਾਂ ਨੂੰ ਅਸੀਂ ਜਿਹੜਾ ਕੈਨੇਡੀਅਨ ਪਲੇਟ ਕਹਿੰਦੇ ਆ। ਇਸ ਵਕਤ ਪਾਕਿਸਤਾਨ ਦੇ ਵਿੱਚ ਅਗਰ ਕਿਸੇ ਨੇ ਕੋਈ ਵੀ ਸੈਟਅਪ ਲਗਾਉਣਾ ਤੇ ਉਹ ਕੈਨੇਡੀਅਨ ਪਲੇਟ ਦਾ ਸੈਟਅਪ ਲਗਾਏ, ਕਿਉਂਕਿ ਕੈਨੇਡੀਅਨ ਪਲੇਟ ਸਾਰਿਆਂ ਤੋਂ ਬੈਸਟ ਇਸ ਵਕਤ ਜਿਹੜਾ ਨਾ ਇਹਦਾ ਰਿਜ਼ਲਟ ਹੈ, ਸਾਰਿਆਂ ਤੋਂ ਬੈਸਟ ਰਿਜ਼ਲਟ ਇਹਦਾ। ਤੇ ਇੱਕ ਕੈਨੇਡੀਅਨ ਪਲੇਟ ਜਿਹੜੀ ਸਾਨੂੰ ਪਈ ਉਹ 26000 ਦੇ ਵਿੱਚ ਜਿਹੜਾ ਪਹੁੰਚ ਪਈ ਹੈ ਸਾਰੀ। ਮਤਲਬ ਇਹ ਜਿਹੜੀ ਇੱਕ ਪਲੇਟ ਹੈ ਨਾ, ਜਿਸ ਤਰ੍ਹਾਂ ਮਤਲਬ ਇੱਧਰ ਨੂੰ ਲੈ ਲੈਣੇ, ਇਹ ਪਲੇਟ ਹੈ, ਠੀਕ ਹੈ। ਇਹ ਸਾਨੂੰ ਕਿੰਨੇ ਦੀ ਪਈ ਹੈ? ਇਹ 26000 ਦੀ ਪਈ ਹੈ। ਅਗਰ ਇਹਦੀ ਗੱਲ ਕਰੀਏ ਇਸ ਪਲੇਟ ਦੀ, ਇਹ ਵੀ 26000 ਦੀ, ਉਹ ਵੀ 26 ਦੀ, ਉਹ ਵੀ 26 ਦੀ। ਤੇ ਟੋਟਲ 26000 ਨੂੰ ਤੁਸੀਂ ਜਿਹੜਾ ਐਡ ਅਪ ਕਰਦੇ ਜਾਓ ਤੇ ਟੋਟਲ ਦੇਖ ਲਓ ਸਾਡਾ ਤਕਰੀਬਨ 2 ਲੱਖ ਤੇ ਕੁਛ ਹਜ਼ਾਰ ਰੁਪਏ ਦਾ ਖਰਚਾ ਆਇਆ ਸੀ। ਇਹਦੇ ਨਾਲ ਅਸੀਂ ਇੱਕ ਇਨਵਰਟਰ ਮੰਗਵਾਇਆ ਸੀ, ਉਹ 51700 ਦਾ ਸਾਡਾ ਇਨਵਰਟਰ ਪਿਆ ਸੀ। ਲੇਕਿਨ ਚੂੰਕਿ ਜਿਹੜਾ ਸੈਟਅਪ ਸੀ ਇਨਵਰਟਰ ਜਿਹੜਾ ਉਹ ਬੰਦੇ ਨੇ ਕੋਈ ਸਹੀ ਨਹੀਂ ਭੇਜਿਆ,
ਇਨਵਰਟਰ ਜਿਹੜਾ ਜੋ ਹੀ ਅਸੀਂ ਚਲਾਉਂਦੇ ਹਾਂ ਅੱਧਾ ਘੰਟਾ ਚੱਲਦਾ ਸੀ, ਨਾਲ ਹੀ ਸਾਡਾ ਜਿਹੜਾ ਸਾਰਾ ਸਰਕਟ ਹੈ ਨਾ ਉਹ ਸਾਰਾ ਇਨਵਰਟਰ ਚੱਲ ਗਿਆ। 2-3 ਦਫਾ ਜਿਹੜਾ ਨਾ ਸਾਡਾ ਇਨਵਰਟਰ ਉਹ ਜਨਾਬ ਵਾਲੀ ਇਹਦੇ ਵਿੱਚ ਸਾਨੂੰ ਨੁਕਸਾਨ ਹੋਇਆ ਕਿ ਉਹ ਚੱਲ ਗਿਆ ਸੀ। ਅਸੀਂ ਲਾਹੌਰ ਭੇਜਿਆ ਸੀ, ਦੁਬਾਰਾ ਰਿਕਵਰ ਹੋ ਕੇ ਫਿਰ ਦੁਬਾਰਾ ਜਿਹੜਾ ਇਸਤੇਮਾਲ ਕੀਤਾ ਤੇ ਫਿਰ ਉਹਦਾ ਕੋਈ ਰਿਸਪੌਂਸ ਨਹੀਂ ਚੱਲ ਜਾਂਦਾ ਸੀ। ਹੁਣ ਅਸੀਂ ਜਿਹੜਾ ਇਨਵਰਟਰ ਮੰਗਵਾਇਆ ਨਾ ਵਾਲੀ 2,50,000 ਦਾ ਇਨਵਰਟਰ 3 kV ਦਾ ਇਨਵਰਟਰ ਲਗਵਾਇਆ। ਉਹ ਚਲੋ ਮੈਂ ਤੁਹਾਨੂੰ ਲੈ ਜਾਣਾ ਵਾ ਇਨਵਰਟਰ ਜਾਣਾ ਉਹ ਵੀ ਇਨਸ਼ਾਅੱਲਾ ਮੈਂ ਤੁਹਾਨੂੰ ਦਿਖਾਉਣਾ ਵਾ। बहुत ही ਵੱਡਾ ਇਨਵਰਟਰ ਹੈ ਔਰ ਬਹੁਤ ਹੀ ਜ਼ਬਰਦਸਤ ਰਿਸਪੌਂਸ ਹੈ। ਅਗਰ ਤੁਸੀਂ ਵੀ ਆਪਣੇ ਘਰਾਂ ਦੇ ਵਿੱਚ ਜਿਹੜਾ ਸੋਲਰ ਪੈਨਲ ਇਸਤੇਮਾਲ ਕਰਨਾ ਚਾਹੁੰਦੇ ਹੋ ਤੇ ਉਹ ਵਾਲਾ ਇਨਵਰਟਰ ਮੈਂ ਤੁਹਾਨੂੰ ਦੀ ਤਸਵੀਰ ਬਣਾ ਕੇ ਭੇਜ ਦਿੰਦਾ ਵਾ, ਦੇਖ ਲਓ ਤੁਸੀਂ ਤੇ ਇਹੀ ਜਿਹੜਾ ਇਨਵਰਟਰ ਯੂਜ਼ ਕਰੋ। ਚੈੱਕ ਕਰ ਸਕਦੇ ਥੱਲੇ ਤੁਸੀਂ ਇਹ ਬੜੇ ਜਿਹੜਾ ਨਾ ਐਸਨ ਤਰੀਕੇ ਨਾਲ ਇਹਨਾਂ ਨੂੰ ਥੱਲੇ ਮੈਨੇਜ ਕੀਤਾ ਗਿਆ। ਛੋਟੇ ਛੋਟੇ ਜਿਹੜੇ ਨਾ ਉਹ ਗਿੱਲ ਲਗਾ ਕੇ ਨਾ ਡਰਿਲਿੰਗ ਦੇ ਨਾਲ ਇਹਨਾਂ ਨੂੰ ਥੱਲੇ ਜਿਹੜਾ ਉਹ ਮਤਲਬ ਹਵਾ ਜਿਹੜੀ ਹੈ ਉਹਦਾ ਇਹਦੇ ਤੇ ਕੋਈ ਕਿਸੇ ਕਿਸਮ ਦਾ ਅਸਰ ਨਹੀਂ ਹੋਏਗਾ। ਮਤਲਬ ਇਹ ਬਿਲਕੁਲ ਆਪਣੀ ਜਗ੍ਹਾ ਤੇ ਜਾਣਾ ਰਹੇਗੇ। ਇਹ ਤਾਰਾਂ ਵਗੈਰਾ ਜਿੰਨੀਆਂ ਵੀ ਨੇ ਸਾਰੀਆਂ ਅਟੈਚ ਕਰਕੇ ਨਾ ਇੱਥੋਂ ਹੈ ਇੱਕ ਲੰਬੀ ਤਾਰ ਹੈ, ਇਹ ਤਾਰ ਇੱਧਰ ਨੂੰ ਜਾ ਕੇ ਨਾ ਇਹਨੂੰ ਇਸ ਹਿੱਸੇ ਦੇ ਜ਼ਰੀਆ ਥੱਲੇ ਭੇਜਿਆ। ਠੀਕ ਹੈ, ਥੱਲੇ ਕਰਨਾ ਸਾਡਾ ਇਨਵਰਟਰ ਹੈ, ਥੱਲੇ ਇਨਵਰਟਰ ਸਾਡਾ ਲੱਗਿਆ। ਚਲੋ ਥੱਲੇ ਚੱਲਣਾ ਤੇ ਤੁਹਾਨੂੰ ਇਨਵਰਟਰ ਵੀ ਜਿਹੜਾ ਉਹ ਵੀ ਵਿਖਾ ਦਿੰਦਾ। ਜਨਾਬ ਦੇ ਲਈ ਇੱਕ ਹੋਰ ਸਵਾਲ ਸੀ ਦੋਸਤਾਂ ਦਾ। ਮੋਸਟਲੀ ਦੋਸਤ ਇਹ ਸਵਾਲ ਮੇਰੇ ਪੁੱਛਦੇ ਹਨ ਕਿ ਇਹ ਜਿਹੜੀਆਂ ਤੁਸੀਂ ਪਲੇਟਾਂ ਲਗਾਈਆਂ ਨੇ ਇਹਨਾਂ ਦੇ ਕਿਹੜੀ ਅਪਲਾਂਸਸ ਤੁਸੀਂ ਜਿਹੜਾ ਚਲਾ ਸਕਦੇ ਹੋ। ਤੇ ਜਨਾਬ ਲਈ ਪੂਰੇ ਘਰ ਦਾ ਲੋਡ ਇਸ ਵਕਤ ਜਿਹੜਾ ਥੱਲੇ ਚੱਲਦਾ ਨਾ ਪਿਆ ਏਸੀ ਤੱਕ ਉਹ ਸਾਰਾ ਐਸੇ ਜਿਹੜਾ ਕੈਨੇਡੀਅਨ ਪਲੇਟ ਤੇ ਚੱਲਦਾ ਪਿਆ। ਉਹਦੇ ਵਿੱਚ ਇਸਤਰੀ ਚੱਲਦੀ ਹੈ ਵੀ ਮੋਟਰ ਜਿਹੜਾ ਵਾਟਰ ਪੰਪ ਚੱਲਦਾ ਪਿਆ, ਉਹਦੇ ਵਿੱਚ ਸਾਡੇ ਕੋਲ ਜਨਾਬ ਵਾਲੀ ਥੱਲੇ ਪੰਖੇ ਚੱਲਦੇ ਨੇ ਵੇ, ਏਸੀ ਚੱਲਦਾ ਪਿਆ। ਠੀਕ ਹੈ, ਲਾਈਟਾਂ ਥੱਲੇ ਚੱਲਦੀਆਂ ਪਿਆ। ਉਹ ਸਾਰਾ ਜਿਹੜਾ ਪ੍ਰੋਸੈਸ ਹੈ ਨਾ ਉਹ ਜਨਾਬ ਵਾਲੀ ਇਸ ਵਕਤ ਇਹਨਾਂ ਹੀ ਕੈਨੇਡੀਅਨ ਪਲੇਟਾਂ ਦੇ ਜਿਹੜਾ ਉਹ ਸਾਰਾ ਸਿਸਟਮ ਇਸ ਵਕਤ ਹੋ ਰਿਹਾ। ਤੇ ਇਹਦੇ ਵਿੱਚ ਕੋਈ ਚੀਜ਼ ਡੱਕੀ ਛੁਪੀ ਨਹੀਂ ਜਨਾਬ ਵਾਲੀ, ਹਰ ਸ਼ੈ ਓਪਨ ਹੈ। ਠੀਕ ਹੈ, ਠੀਕ ਹੈ। ਇਹਦੇ ਉੱਤੇ ਇਸਤਰੀ, ਫ੍ਰਿਜ, ਟੀਵੀ ਵੀ ਚੱਲਦਾ ਪਿਆ, ਪੰਖੇ ਵੀ ਚੱਲਦੇ ਨੇ ਪਏ। ਮਾਸ਼ਾਅੱਲਾ ਜੀ ਜਨਾਬ ਚੈੱਕ ਕਰ ਸਕਦੇ ਸੀ ਇਹ ਸਾਡੇ ਕੋਲ ਸੈਟਅਪ ਲੱਗਾ ਇਸ ਵਕਤ ਇਨਵਰਟਰ ਦਾ। ਇਹ ਇਨਵਰਟਰ ਮਾਸ਼ਾਅੱਲਾ 3 kV ਦਾ ਤੇ ਇਹ ਮਾਸ਼ਾਅੱਲਾ ਤੇ 2 ਬੈਟਰੀਆਂ ਲੱਗੀਆਂ ਨੇ। ਚੈੱਕ ਕਰ ਸਕਦੇ ਤੁਸੀਂ ਜਨਾਬ। ਮਾਸ਼ਾਅੱਲਾ ਤੁਸੀਂ ਸਾਡੇ ਕੋਲ ਵੇਖ ਸਕਦੇ ਹੋ ਸਾਡਾ ਇਨਵਰਟਰ ਚੈੱਕ ਕਰ ਸਕਦੇ ਹੋ ਮਾਸ਼ਾਅੱਲਾ। ਠੀਕ ਹੈ, ਸਾਹਮਣੇ ਸਾਰਾ ਕੁਝ ਹੋ ਰਿਹਾ ਹੈ। ਇਹ ਨਾਈਟਰੋ ਐਕਸ ਦਾ ਜਿਹੜਾ ਨਾ ਇਨਵਰਟਰ ਹੈ, ਇਨਵੈਰਐਕਸ ਦਾ ਜਿਹੜਾ ਇਨਵਰਟਰ ਚੈੱਕ ਕਰ ਸਕਦੇ ਤੁਸੀਂ 3 kV ਦਾ। ਇਹ ਇਨਵਰਟਰ 'ਚ ਤਾਰਾਂ ਤੁਸੀਂ ਚੈੱਕ ਕਰ ਸਕਦੇ ਹੋ। ਹੈ ਘਰ ਦੀ ਸਾਰੀ ਬਿਜਲੀ ਦਾ ਜਿਹੜਾ ਸਰਕਟ ਹੈ ਨਾ ਇਸ ਜਨਾਬ ਸਾਰਾ ਇੱਥੇ ਇੰਜੀ ਅਟੈਚ ਕੀਤਾ ਹੈ। ਇਹ 2 ਬੈਟਰੀਆਂ ਨੇ, ਬੈਟਰੀਆਂ ਰਾਤ ਦੇ ਟਾਈਮ ਕੰਮ ਕਰਨ ਦੀਆਂ ਤੇ ਬੈਟਰੀਆਂ ਜਿਹੜਾ ਨਾ ਉਹ ਜਨਾਬ ਵਾਲੀ ਏਸੀ ਵਗੈਰਾ ਨਹੀਂ ਚਲਾ ਸਕਦੀਆਂ, ਸਿਰਫ ਔਰ ਸਿਰਫ ਪੰਖੇ ਤੇ ਬਲਬ ਇਹਦੇ ਤੇ ਚੱਲਣਗੇ। ਇਹ ਚੈੱਕ ਕਰੋ 265 ਵੋਲਟ ਇਸ ਵਕਤ ਜਿਹੜਾ ਆ ਰਹੇ ਨੇ ਜਨਾਬ, ਫੁੱਲ ਬੜਾ ਫੁੱਲ। ਤੇ ਇਹ ਜਨਾਬ ਚੈੱਕ ਕਰ ਸਕਦੇ ਤੁਸੀਂ ਪੰਖਾ, ਏਸੀ ਚੈੱਕ ਕਰੋ। ਏਸੀ ਵੀ ਜਨਾਬ ਮਾਸ਼ਾਅੱਲਾ ਪੂਰੇ ਕਮਰੇ ਨੂੰ ਕਾਫੀ ਦੇਰ ਠੰਡਾ ਕੀਤਾ ਹੈ। ਪੰਖਾ ਵੀ ਚੱਲਦੇ ਨੇ, ਲਾਈਟਾਂ ਵਗੈਰਾ ਵੀ ਜਿਹੜਾ ਮਾਸ਼ਾਅੱਲਾ ਰੂਮ ਦੀਆਂ ਜ਼ਬਰਦਸਤ ਤਰੀਕੇ ਨਾਲ ਜਿਹੜਾ ਚੱਲਦੇ ਨੇ। ਤੇ ਮੈਂ ਰਿਕਮੈਂਡ ਕਰਾਂਗਾ ਕਿ ਜਿਹੜਾ ਤੁਸੀਂ ਸੈਟਅਪ ਆਪਣੇ ਘਰਾਂ 'ਚ ਲਗਵਾ ਸਕਦੇ ਹੋ। ਹੁਣ ਤੱਕ ਸਾਡਾ ਟੋਟਲ ਜਿਹੜਾ ਖਰਚਾ ਨਾ ਜਨਾਬ ਉਹ ਰਾਉਂਡ ਅਬਾਊਟ ਜਿਹੜਾ 5 ਲੱਖ ਤੇ ਕੋਈ 35-40 ਹਜ਼ਾਰ ਰੁਪਏ ਆ ਗਿਆ ਜਨਾਬ।